इंडिया स्टॉक सीज बिगेस्ट फॉल फॉर ओवर 4 years और ये इन्ने डिगे द बेंचमार्क NSE निफ्टी 50 शेयर इंडेक्स क्लोज डाउन ऑन वोट काउंटिंग डे 30 शेयर BSE सेंसेक्स नोज डाइव्स 4,389 points to close at 72,000। नीतीश कुमार ਦੀ ਪਾਰਟੀ ਸੀ, ਮਾਇਆਵਤੀ ਦੀ, ਜਿਨ੍ਹਾਂ ਨੇ ਇਹਨਾਂ ਨਾਲ ਕੀਤਾ। ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਵੀ ਜਦੋਂ ਤੱਕ ਖੇਤਰੀਵਾਦ ਜਾਂ ਖੇਤਰ ਦੇ ਹਿੱਤ ਸਾਹਮਣੇ ਨੇ, ਇਹਨਾਂ ਦਾ ਹਿੰਦੁਸਤਾਨ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਨਹੀਂ ਹੋ ਸਕਦਾ। ਵਨ ਨੇਸ਼ਨ ਵਨ ਇਲੈਕਸ਼ਨ ਕਿ ਜੀ ਅਸੈਂਬਲੀਆਂ ਦੀਆਂ ਚੋਣਾਂ ਹੁੰਦੀਆਂ ਨੇ, ਦੂਜੇ ਇੱਕੋ ਵੇਲੇ, ਮਤਲਬ ਇਹ ਹੈ ਵੀ ਜਿਹੜੀ ਵੀ ਗੜਬੜ ਹੇਰਾਫੇਰੀ ਕਰਨੀ ਹੈ ਉਹ EVM ਰਾਹੀਂ ਕਰਨੀ ਹੈ ਜਾਂ ਕੋਈ ਹੋਰ ਉਹ ਇੱਕੋ ਵਾਰੀ ਕਰ ਲਓ ਔਰ ਫਿਰ ਪਾਵਰ ਲਿਆ ਕੇ ਆਪਣਾ ਸਟਰਕਚਰ ਇਵੇਂ ਦਾ ਬਣਾਓ ਜਿਵੇਂ ਦਾ ਉਹ ਪੁਤਿਨ ਨੇ ਬਣਾਇਆ ਹੋਇਆ ਜਾਂ ਸ਼ੀ ਜਿਨਪਿੰਗ ਨੇ ਚਾਈਨਾ ਦਾ ਬਣਾਇਆ ਹੋਇਆ, ਵੀ ਉਵੇਂ ਹੀ ਤੁਸੀਂ ਕਰ ਲਓ। BJP ਜਿਹੜੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਆਪਣੇ ਬਲਬੂਤੇ ਤੇ 400 ਪਾਰ ਕਰਾਂਗੇ ਔਰ ਕਨਸਟੀਟਿਊਸ਼ਨ ਨੂੰ ਵੀ ਬਦਲਾਂਗੇ ਔਰ ਬਾਕੀਆਂ ਨੂੰ ਵੀ ਚੁੱਕ ਕੇ ਅੰਦਰ ਦਿਆਂਗੇ। ਸੋ ਹਾਲ ਦੀ ਘੜੀ ਜੇ ਇਸ ਸਿਸਟਮ 'ਚ ਕਹਿਣਾ ਹੋਏ ਤੇ BJP ਕਮਜ਼ੋਰ ਹੋਈ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਚੋਣ ਨਤੀਜਿਆਂ ਜੀ ਕਿ ਭਾਰਤੀ ਲੋਕ ਸਭਾ ਦੇ 2024 ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਚੁੱਕੇ ਨੇ ਔਰ ਕਾਫੀ ਹੱਦ ਤੱਕ ਮੋਦੀ ਅਤੇ BJP ਦੀ ਜਿਹੜੀ ਫੂਕ ਹੈ ਉਹ ਨਿਕਲ ਚੁੱਕੀ ਹੈ ਔਰ ਵਿਰੋਧੀ ਧਿਰਾਂ ਦਾ ਗੱਠਜੋੜ ਮਜ਼ਬੂਤ ਹੋ ਕੇ ਨਿਕਲਿਆ ਹੈ। ਸੋ ਇਹਨਾਂ ਚੋਣ ਨਤੀਜਿਆਂ ਦੀ ਆਪਾਂ ਚੀਰ ਫਾੜ ਕਰਨ ਜਾ ਰਹੇ ਹਾਂ ਔਰ ਦੇਖਦੇ ਹਾਂ ਕਿ ਅੱਗੋਂ ਇਸ ਅਖੌਤੀ ਜਮਹੂਰੀਅਤ ਦਾ ਗੱਡਾ ਕਿਹੜੀ ਕੰਧ ਵਿੱਚ ਜਾ ਕੇ ਵੱਜਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਗੱਲ ਤੁਸੀਂ ਬਿਲਕੁਲ ਠੀਕ ਕਹੀ। ਜਮਹੂਰੀਅਤ, ਅਖੌਤੀ ਜਮਹੂਰੀਅਤ ਦਾ ਗੱਡਾ, ਹਾਂਜੀ, ਜਿਸ ਗੱਡੇ ਤੇ ਸਭ ਭੁੱਖੇ ਨੰਗੇ 1 ਬਿਲੀਅਨ 400 ਮਿਲੀਅਨ ਚੜੇ ਨੇ ਔਰ ਇੱਕ ਦੂਜੇ ਦਾ ਹੱਥ ਫੜ ਕੇ ਸਾਥੀ ਸਾਥ ਨੇ ਬਹਾਨਾ ਇਹ ਨਾਲ ਇਹ ਪੜ ਰਹੇ ਨੇ ਤੇ ਨਾਲ ਗੱਡਾ ਇਹ ਕਰ ਰਹੇ ਨੇ। ਔਰ ਵੈਸੇ ਉਦਾਂ ਦਾ ਹੀ ਗੱਡਾ ਮੂੰਹ ਤੇ ਉਤਾਰ ਕੇ ਮੋਦੀ ਨੇ ਕਿਹਾ ਸੀ ਕਿ ਜੀ ਉਹ ਅਸੀਂ ਉੱਥੇ ਇੱਕ ਸ਼ਿਵਲਿੰਗ ਉੱਥੇ ਰੱਖ ਦਿੱਤਾ ਹੈ, ਹੁਣ ਦੁਨੀਆ ਅਸੀਂ ਵਿਸ਼ਵ ਗੁਰੂ ਬਣ ਗਏ। ਔਰ ਮੋਦੀ ਖੁਦ ਜਾ ਕੇ ਜਿਵੇਂ ਉਹ ਕੰਨਿਆ ਕੁਮਾਰੀ ਦੀ ਰੌਕ ਦੇ ਉੱਤੇ ਤਮਿਲਨਾਡੂ 'ਚ ਬਹਿ ਗਿਆ। ਔਰ ਇਸ ਤੋਂ ਪਹਿਲਾਂ ਤੁਸੀਂ ਦੇਖੋ ਝੂਠ ਦਾ ਕੀ ਲੈਵਲ ਹੁੰਦਾ ਹੈ। 7 ਓਪੀਨੀਅਨ, ਕਿਉਂਕਿ 1 ਜੂਨ ਤੱਕ ਤਾਂ ਪਾਬੰਦੀ ਸੀ, 1 ਜੂਨ ਨੂੰ ਓਪੀਨੀਅਨ ਪੋਲ ਆਣੇ ਸੀ। 7 ਵੱਡੇ ਓਪੀਨੀਅਨ ਪੋਲ, ਕੋਈ ਚਾਣਕਿਆ, ਕੋਈ ND, ਕੋਈ ਫਲਾਣਾ, ਕੋਈ ਸੱਤੋਂ ਦੇ ਸੱਤਾਂ ਨੇ 300 ਪਾਰ 400 ਪਾਰ ਮੋਦੀ ਨੂੰ। ਔਰ ਉਸੇ ਦਿਨ ਮੋਦੀ ਜਿਹੜਾ ਉਹ ਲੋਕਾਂ ਨੂੰ ਵੀ ਐਡਰੈਸ ਕਰਦਿਆਂ ਕਹਿੰਦਾ ਕਿ ਬਈ ਇਹ ਜਿਹੜਾ ਓਪੀਨੀਅਨ ਪੋਲ ਤੁਸੀਂ ਦੇਖ ਲਏ, ਇਹ 4 ਜੂਨ ਨੂੰ ਜਦੋਂ ਇਹ ਸਾਰਾ ਖੁੱਲ੍ਹਣਾ ਪਟਾਰਾ ਤੇ ਸ਼ੇਅਰ ਬਾਜ਼ਾਰ 'ਚ ਹੁਣੇ ਹੀ ਪੈਸੇ ਲਾ ਦਿਓ ਕਿਉਂਕਿ ਐਨ ਜਿਹੜਾ ਉਹ ਉਹਨੇ ਤੁਸੀਂ ਮਾਲਾ ਮਾਲ ਹੋ ਜਾਣਾ। ਔਰ ਇੱਕਦਮ, ਕਿਉਂਕਿ ਓਪੀਨੀਅਨ ਪੋਲ ਸੱਤਾਂ 'ਚੋਂ ਇੱਕ ਵੀ ਐਸਾ ਨਹੀਂ ਜਿਹਨੇ ਕੋਈ ਡਾਈਸੈਂਟਿੰਗ ਨੋਟ ਦਿੱਤਾ ਹੋਏ। ਲੋਕਾਂ ਨੇ ਧੜਾ ਧੜ ਜਿਹੜੇ ਨੇ ਉਹ ਅਡਾਨੀਆਂ ਦੇ ਸ਼ੇਅਰ ਖਰੀਦੇ, ਮਾਰਕੀਟ ਦੇ ਵਿੱਚ ਇੰਨਾ ਹੋਇਆ ਜੀ, ਇੰਨਾ % ਸੈਂਸੈਕਸ ਉੱਤੇ ਚਲਾ ਗਿਆ ਦੂਜੇ। ਹੁਣ ਬੀਤੀ ਰਾਤ ਅਸੀਂ ਵੀ ਇੱਥੋਂ ਜਾ ਕੇ ਜਾ ਰਹੇ, ਅਸੀਂ ਕੱਲ ਦੇ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀ ਕਿ ਵੀ ਉੱਥੇ 8 ਵਜੇ ਸ਼ੁਰੂ ਹੋ ਜਾਣੀ ਹੈ ਕਾਊਂਟਿੰਗ, ਕਾਫੀ ਅਰਲੀ ਆਵਰਸ ਤੱਕ ਰਿਹਾ। ਔਰ ਇਹਦੇ ਬਾਵਜੂਦ, ਹਾਲਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਸਿਸਟਮ ਦੇ ਉੱਤੇ ਕੋਈ ਇਤਬਾਰ ਕਰਦੇ ਹਾਂ ਜਾਂ ਇਹਦੇ 'ਚੋਂ ਕੁਛ ਕੱਢਣ ਪਾਉਣ ਨੂੰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਇੰਨਾ ਜ਼ਿਆਦਾ ਰੌਲਾ ਪੈ ਗਿਆ ਸੀ ਇੰਟਰਨੈਸ਼ਨਲੀ ਵੀ, ਵਿਦਨ ਆਪੋਜੀਸ਼ਨ ਵੱਲੋਂ ਵੀ, ਈਵਨ ਜੱਜਾਂ ਦੇ ਉੱਤੇ ਵੀ ਸਵਾਲ ਉੱਠ ਖੜੇ ਸੀ ਜੀ ਕਿ EVM ਮਸ਼ੀਨਾਂ ਨੂੰ ਲੈ ਕੇ ਵੀ ਤੁਸੀਂ ਉਹਨਾਂ ਨੂੰ ਜਿਹੜਾ ਉਹ ਕਲੀਨ ਚਿੱਟ ਦਿੱਤੀ ਹੈ। ਚੀਫ ਇਲੈਕਸ਼ਨ ਕਮਿਸ਼ਨਰ ਦਾ ਬਿਹੇਵ ਵੀ ਇਵੇਂ ਕਰ ਰਿਹਾ ਸੀ ਜਿਵੇਂ BJP ਦਾ ਆਫਿਸ ਬੇਅਰਰ ਹੋਏ। ਸੋ ਇਸ ਸਾਰੇ ਦੇ ਚੱਲਦਿਆਂ ਜੋ ਕੁਛ ਵੀ ਇਹਨਾਂ ਨੇ ਪ੍ਰੀਵੀਅਸਲੀ ਪਲਾਨ ਕੀਤਾ ਹੋਏਗਾ ਗੜਬੜੀ ਦਾ, ਉਸ ਲੈਵਲ ਦਾ ਨਹੀਂ, ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਕੀਤਾ ਹੋਏਗਾ। ਲੇਕਿਨ ਇੰਨੇ ਵੱਡੀ ਲੈਵਲ ਦੇ ਉੱਤੇ ਜਦੋਂ ਮੈਂਡੇਟ ਕਿਸੇ ਦੇ ਖਿਲਾਫ ਬਿਲਟ ਹੋ ਰਿਹਾ ਹੋਏ, ਤੁਸੀਂ 2-4% ਦਾ ਹੇਰਾਫੇਰੀ ਵੀ ਕਰ ਲੋਗੇ ਤਾਂ ਨਤੀਜਿਆਂ ਦੇ ਉੱਤੇ ਤੁਸੀਂ ਉਨੇ ਕੀ % ਪ੍ਰਭਾਵਿਤ ਉਹਨੂੰ ਕਰ ਸਕਦੇ ਹੋ। ਔਰ ਨਤੀਜਾ ਇਹ ਹੋਇਆ ਕਿ ਵੀ ਜਦੋਂ ਤੱਕ ਇਹ ਰਿਜ਼ਲਟਸ ਵਾਲੀ ਪੇਟੀਆਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤੇ ਲਫ਼ਜ਼ ਜੇ ਹੁਣ ਮੈਂ ਈਵਨ BBC ਦੀ ਔਰ PTI ਦਾ ਵੀ BBC ਦੀ
ਰਿਪੋਰਟਿੰਗ ਹੀ ਸੀ ਕਿ ਵੀ ਉਹੀ ਜਿਹਦੇ 'ਚ ਮੋਦੀ ਅਮਿਤ ਸ਼ਾਹ ਨੇ ਲੋਕਾਂ ਦੇ ਪੈਸੇ ਲਵਾਏ ਸੀ ਉਹ ਇੰਨੀ ਬੁਰੀ ਤਰ੍ਹਾਂ ਲੁੜਕਿਆ, ਸ਼ੇਅਰ ਬਾਜ਼ਾਰ 30,000 ਕਰੋੜ ਗਾਇਬ ਹੋ ਗਿਆ। ਲੋਕ ਚੀਕਾਂ ਮਾਰ ਰਹੇ ਨੇ। ਉਹਦੇ ਲਫ਼ਜ਼ ਇਹ ਹੁੰਦਾ ਹੈ, BBC ਨੇ ਕਿਹਾ ਕਿ ਭਾਈ ਇੰਡੀਆ ਸਟਾਕ ਸੀ ਬਿਗੇਸਟ ਫਾਲ ਫॉर ਓਵਰ 4 ਇਅਰਸ, ਕਿ ਵੀ 4 ਸਾਲਾਂ 'ਚ ਇੰਨੇ ਸਟਾਕ ਨਹੀਂ ਡਿਗੇ ਔਰ ਸਭ ਤੋਂ ਜ਼ਿਆਦਾ ਅਡਾਨੀ ਦੇ ਡਿਗੇ। ਹੁਣ ਇਹ ਤਾਂ ਤੁਸੀਂ ਅਡਾਨੀ ਮੋਦੀ ਦੀ ਯਾਰੀ ਦਾ ਵੀ ਉਹਨਾਂ ਨੂੰ ਸੀ ਕਿ ਮੋਦੀ ਆਏਗਾ 300+ ਦੇ ਨਾਲ, ਦੂਜਾ ਕੋਈ ਪਾਰਟੀ ਦੀ ਅਲਾਇੰਸ ਹੀ ਨਹੀਂ ਹੋਏਗੀ, ਉਹੀ ਨੀਤੀਆਂ ਜਿਵੇਂ ਲਟਾ ਰਿਹਾ ਹੈ, 에ਅਰਪੋਰਟ ਵੇਚ ਦਿੱਤਾ, ਪੋਰਟਾਂ ਵੇਚ ਦਿੱਤੀਆਂ, ਨਿਊਕਲੀਅਰ ਵੀ ਉਹਨਾਂ ਦੇ ਹਵਾਲੇ ਕਰਨ ਤੱਕ ਪਹੁੰਚ ਗਏ ਔਰ ਰਾਫੇਲ ਦੇ ਜਹਾਜ਼ਾਂ ਦੇ ਵੀ 60,000 ਕਰੋੜ ਦੀ ਡੀਲ ਦੇ ਦਿੱਤੀ। ਉਹਦਾ ਇੰਡੀਆ ਸਟਾਕ ਸੀਜ਼ ਬਿਗੇਸਟ ਫਾਲ ਫॉर ਓਵਰ 4 ਇਅਰਸ ਔਰ ਇਹ ਇੰਨੇ ਡਿਗੇ ਦਾ ਬੈਂਚਮਾਰਕ NSE ਨਿਫਟੀ 50 ਸ਼ੇਅਰ ਇੰਡੈਕਸ ਕਲੋਜ਼ ਡਾਊਨ, ਮਤਲਬ ਜੇ ਹੁਣ 4 ਸਾਲਾਂ 'ਚ ਜਿੰਨਾ ਕੋਵਿਡ ਦੇ ਚੱਲਦੇ ਡਿੱਗਿਆ ਸੀ ਉਸ ਤੋਂ ਵੀ ਥੱਲੇ ਗਿਆ। ਔਰ ਫਿਰ ਇਹਨਾਂ ਦੀ ਆਪਣੀ PTI ਜਿਹੜੀ ਸਰਕਾਰੀ ਏਜੰਸੀ ਹੈ, ਬਿਫੋਰ ਇਹ ਸ਼ਾਇਦ ਇਦਾਂ ਦੀ ਹੈਡਲਾਈਨ ਨਾਲ ਆਉਂਦੇ, ਉਹਨਾਂ ਨੂੰ ਵੀ ਲੱਗਦਾ ਵੀ ਨਵੇਂ ਇਹ ਜਿਹੜਾ ਇਹਦਾ ਮੋਦੀ ਦਾ ਕੀ ਰੋਲ ਰਹੇਗਾ, ਨਹੀਂ ਉਹਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਅੱਛਾ, ਇਹਨੇ ਹੈਡਲਾਈਨ ਲਾਈ ਬਲੱਡ ਬਾਥ ਔਨ ਡੀ ਸਟਰੀਟ, ਸੈਂਸੈਕਸ ਨਿਫਟੀ plunge by nearly 6%, suffer worst single day retreat in 4 years. On vote counting day, 30 share BSE Sensex nosedives 4,389 points to close at 72,000। उनके 4 ਸਾਲਾਂ ਬਲੱਡ ਬਾਥ ਹੋ ਗਿਆ, ਖੂਨ ਖਰਾਬਾ ਹੋ ਗਿਆ। ਖੂਨ ਖਰਾਬਾ ਕਿੰਨੇ ਹਜ਼ਾਰ ਕਰੋੜ ਲੋਕਾਂ ਦਾ ਉੱਡ ਗਿਆ, ਸਭ ਤੋਂ ਜ਼ਿਆਦਾ ਅਡਾਨੀ ਦੇ ਸ਼ੇਅਰ ਉੱਡੇ ਔਰ ਇਹ ਸਿੰਗਲ ਡੇ ਜਿਹੜਾ ਇਹਨਾਂ 4 ਸਾਲਾਂ 'ਚ ਹੋਇਆ। ਹੁਣ ਇਸ ਤੋਂ ਤੁਸੀਂ ਇੱਕ ਤਾਂ ਅੰਦਾਜ਼ਾ ਲਾਓ, ਅਸੀਂ ਇਸ ਤੋਂ ਪਹਿਲਾਂ ਕਿ ਕਹੀ ਹੈ ਜੀ ਕਿਹਦੇ ਕੋਲ ਕਿੰਨੀਆਂ ਸੀਟਾਂ ਆਈਆਂ, ਕੌਣ ਜਿੱਤੇਗਾ ਕੌਣ ਹਾਰੇ। ਸਾਡੇ ਮਿੱਤਰ ਸ਼ੇਖ ਸਾਹਿਬ ਜਿਹੜੇ ਕਾਫੀ ਇਸ ਫੀਲਡ ਦੇ ਵੀ ਮਾਹਿਰ ਸੀ, ਮੇਰੇ ਲਈ ਤਾਂ ਇਕਨੋਮਿਕਸ ਜਿਹੜਾ ਉਹ ਕਾਲਾ ਅੱਖਰ ਭੈਂਸ ਬਰਾਬਰ ਵਾਂਗ ਹੈ, ਕਿਉਂਕਿ ਉਹ ਗਿਣਤੀਆਂ ਮਿਣਤੀਆਂ ਤਾਂ ਸਾਨੂੰ ਆਉਂਦੀਆਂ ਨਹੀਂ, ਪਰ ਉਹ ਇਹ ਕਹਿੰਦੇ ਹੁੰਦੇ ਸੀ ਕਿ ਮਨੀ ਇਜ਼ ਦਾ ਫਸਟ ਰਿਫਿਊਜੀ, ਕਿ ਜਦੋਂ ਕਿਸੇ ਖਿੱਤੇ 'ਚੋਂ ਪੈਸਾ ਦੌੜੇ ਕਿਉਂਕਿ ਪੈਸੇ ਵਾਲੇ ਦਾ ਨੱਕ ਬੜਾ ਤਿੱਖਾ ਹੁੰਦਾ, ਉਹਨੂੰ ਪਤਾ ਹੁੰਦਾ ਕਿੱਥੇ ਲਾਇਆ ਕਿੰਨੇ ਨਿਕਲਣੇ ਨੇ ਇਹਦੇ। ਉਹ ਕਹਿੰਦੇ ਮਨੀ ਇਜ਼ ਦਾ ਫਸਟ ਰੈਫਿਊਜੀ, ਜਦੋਂ ਜਿੱਥੋਂ ਮਨੀ ਦੌੜ ਰਹੀ ਹੋਏ ਉਤੋਂ ਸਮਝੋ ਬੇੜਾ ਗਰਕ ਹੋਣ ਵਾਲਾ। ਹੁਣ ਜੇ ਇਹਨਾਂ ਦੀ PTI ਬਲੱਡ ਬਾਥ ਕਹਿੰਦੇ ਉਹਨੂੰ ਸ਼ੇਅਰ ਮਾਰਕੀਟ ਦੇ ਵਿੱਚ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਹਕੂਮਤ ਉਸੇ ਦੀ ਬਣੇਗੀ BJP ਦੀ, ਮੋਦੀ ਨੂੰ ਹੀ ਰਹਿਣ ਦੇਣਗੇ ਪ੍ਰਾਈਮ ਮਿਨਿਸਟਰ, ਕੇ ਗਡਕਰੀ ਆ ਜਾਏਗਾ, ਕਿ ਰਾਜਨਾਥ ਸਿੰਘ ਆ ਜਾਏਗਾ, ਕਿ ਕਿੰਗ ਮੇਕਰ ਚੰਦਰ ਨਾਇਡੂ ਬਾਬੂ ਹੈ ਜਾਂ ਨਤੀਸ਼ ਕੁਮਾਰ ਹੈ, ਉਹ ਆਪਣੀਆਂ ਟਰਮਸ ਦੇ ਉੱਤੇ ਕਰਨਗੇ ਜਾਂ ਦੂਜੇ। ਪਰ ਗੱਲ ਇਹ ਹੈ ਕਿ ਜੋ ਇਹਨਾਂ ਨੇ ਇੱਕ ਉਸ ਕਿਸਮ ਦਾ ਗੁੱਡਾ ਬੰਨਿਆ ਹੋਇਆ ਸੀ, ਭਾਰਤ ਵਿਸ਼ਵ ਗੁਰੂ, ਆਰਥਿਕਤਾ 5ਵੀਂ ਵੱਡੀ, 2045 'ਚ ਅਸੀਂ ਇੱਥੇ ਪਹੁੰਚ ਜਾਵਾਂਗੇ, ਇੱਕ ਦਿਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੰਨੀ ਕੁ ਸਟਰੋਂਗ ਇਹਨਾਂ ਦੀ ਇਕੋਨਮੀ ਹੈ ਕਿ ਭਾਈ ਅਜੇ ਹਾਲਾਂ ਇਹ ਨਹੀਂ ਹੈ ਵੀ ਕੋਈ ਕੂ ਹੋ ਗਿਆ ਉੱਥੇ, ਜ਼ਿਆਦਾ ਹੁੰਦਾ ਨਾ ਵੀ ਫੌਜ ਨੇ ਟੇਕ ਓਵਰ ਕਰ ਲਿਆ, ਕੂ ਹੋ ਗਿਆ। ਇਹ ਸ਼ੋਅ ਕਰਦਾ ਹੈ ਵੀ ਇਹਨਾਂ ਦਾ ਜਿਹੜਾ ਈਵਨ ਇਹ ਦਾਵਾ ਵੀ ਇਕੋਨਮੀ ਦਾ ਜਾਂ ਦੂਜਾ, ਇਹ ਕਿੰਨੇ ਫ੍ਰੈਜਲ ਗਰਾਊਂਡ ਦੇ ਉੱਤੇ ਖੜੇ ਨੇ। ਹੁਣ ਅਸੀਂ ਜਿਹੜਾ ਗੱਲ ਜੇ ਕਰੀਏ ਕਿ ਓਵਰਆਲ ਕਿਵੇਂ ਕੀ ਰਿਹਾ, ਬਹੁਤ ਸਾਰਿਆਂ ਨੇ ਆਲਰੇਡੀ ਖਬਰਾਂ ਦੇਖੀਆਂ ਨੇ, ਮੈਂ ਨਿਟੀ ਗ੍ਰਿਟੀ 'ਚ ਨਹੀਂ ਜਾਵਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ BJP ਦਾ ਇੱਕ ਮਕਸਦ, ਜਦੋਂ ਇਹ ਇੱਕ ਪਰਾਇਆ ਵਾਂਗ ਸੀ, ਲੇਕਿਨ ਖੇਤਰੀ ਪਾਰਟੀਆਂ ਨੇ ਜਿਹਨਾਂ 'ਚ ਸਭ ਤੋਂ ਮੂਹਰੇ ਅਕਾਲੀ ਦਲ ਸੀ, ਫਿਰ ਅਸੀਂ ਦੇਖਿਆ ਕਿ ਨਤੀਸ਼ ਕੁਮਾਰ ਦੀ ਪਾਰਟੀ ਸੀ, ਮਾਇਆਵਤੀ ਦੀ, ਜਿਨ੍ਹਾਂ ਨੇ ਇਹਨਾਂ ਨਾਲ ਕੀਤਾ। ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਵੀ ਜਦੋਂ ਤੱਕ ਖੇਤਰੀਵਾਦ ਜਾਂ ਖੇਤਰ ਦੇ ਹਿੱਤ ਸਾਹਮਣੇ ਨੇ, ਇਹਨਾਂ ਦਾ ਹਿੰਦੁਸਤਾਨ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਨਹੀਂ ਹੋ ਸਕਦਾ। ਸੋ ਇਹਨਾਂ ਨੇ ਇਸ ਵਾਰ ਜਿਸ ਕਿਸਮ ਦੀ ਆਪਣੀ ਚੱਕਰਵਿਊਹ ਲੀਲਾ ਰਚੀ ਸੀ ਕਿ ਅਬ ਕੀ ਬਾਰ 400 ਪਾਰ, ਉਹ ਐਵੇਂ ਨਹੀਂ ਸੀ ਕਹਿ ਰਹੇ। ਉਹਨਾਂ ਨੂੰ ਇਹ ਸੀ ਕਿ ਵੀ ਪਹਿਲਾਂ ਤਾਂ ਸੰਵਿਧਾਨ ਲਿਆਓ, ਵਰਣ ਆਸ਼ਰਮ ਮਨੂ ਸਮਿਰਤੀ ਨੂੰ ਲਿਆ ਕੇ ਲਾਗੂ ਕਰੋ। ਦੂਸਰਾ ਨਾਲ ਦੀ ਨਾਲ ਇੱਕ ਪੈਰਲਲ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਸੀ, ਵਨ ਨੇਸ਼ਨ ਵਨ ਇਲੈਕਸ਼ਨ, ਕਿ ਜੀ ਅਸੈਂਬਲੀਆਂ ਦੀਆਂ ਚੋਣਾਂ ਹੁੰਦੀਆਂ ਨੇ ਦੂਜੇ ਇੱਕੋ ਵੇਲੇ, ਮਤਲਬ ਇਹ ਹੈ ਵੀ ਜਿਹੜੀ ਵੀ ਗੜਬੜ ਹੇਰਾਫੇਰੀ ਕਰਨੀ ਹੈ ਉਹ EVM ਰਾਹੀਂ ਕਰਨੀ ਹੈ ਜਾਂ ਕੋਈ ਹੋਰ ਉਹ ਇੱਕੋ ਵਾਰੀ ਕਰ ਲਓ ਔਰ ਫਿਰ ਪਾਵਰ ਲਿਆ ਕੇ ਆਪਣਾ ਸਟਰਕਚਰ ਇਵੇਂ ਦਾ ਬਣਾਓ ਜਿਵੇਂ ਦਾ ਉਹ ਪੁਤਿਨ ਨੇ ਬਣਾਇਆ ਹੋਇਆ ਜਾਂ
ਸ਼ੀ ਜਿਨਪਿੰਗ ਨੇ ਚਾਈਨਾ ਦਾ ਬਣਾਇਆ ਹੋਇਆ ਵੀ ਉਵੇਂ ਹੀ ਤੁਸੀਂ ਕਰ ਲਓ। ਸੋ ਇੱਕ ਪਾਰਟ ਤਾਂ ਇਸ ਸਾਰੇ 'ਚ ਹੋਇਆ ਵੀ ਉਹਦਾ ਤਾਂ ਭੋਗ ਪੈ ਗਿਆ, ਕਿਉਂਕਿ ਬੀਜੇਪੀ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਨਹੀਂ ਬਣਾ ਸਕਦੀ, ਉਹਦੀ ਮੈਜੋਰਿਟੀ ਉੱਡ ਗਈ। ਔਰ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਇਹਨੇ ਅੱਧੀਆਂ ਚੋਕ ਕਰਤੀਆਂ ਸੀ, ਅੱਧੀਆਂ ਕਰ ਦੇਣੀਆਂ, ਸ਼ਿਵ ਸੈਨਾ ਵੀ ਤੋੜਤੀ ਮਹਾਰਾਸ਼ਟਰ। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਉਹ ਟੁੱਟੀਆਂ ਭੱਜੀਆਂ ਜਿਹੜੀਆਂ ਪਾਰਟੀਆਂ ਵੀ ਸੀ, ਉਹ ਭਾਵੇਂ ਆਪੋ ਆਪਣੇ ਖੈਮਿਆਂ ਰਾਹੀਂ ਉੱਭਰੀਆਂ, ਉਹ ਅਸਲ ਦੇ ਵਿੱਚ ਕਿੰਗ ਮੇਕਰ ਬਣ ਗਈਆਂ। ਹੁਣ ਜੇ ਬੀਜੇਪੀ ਨੇ ਆਪਣੀ ਸਰਕਾਰ ਬਣਾਉਣੀ ਹੈ, ਜਾਂ ਫॉर दैट ਰੀਜ਼ਨ ਦੂਸਰਿਆਂ ਦੇ ਵੀ, ਇੰਡੀਆ ਬਲੌਕ ਵਾਲਿਆਂ ਦੇ ਕੋਲ ਵੀ ਪਹਿਲਾਂ ਤਾਂ, ਕਿਉਂਕਿ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਇਹਨੂੰ ਹੀ ਸੱਦੇਗੀ ਰਾਸ਼ਟਰਪਤੀ ਮਰਮੂ ਆ, ਤੇ ਦੂਜਿਆਂ ਨੂੰ ਵੀ। ਲੇਕਿਨ ਦੋਨੋਂ ਪਾਸਿਓਂ ਤੁਸੀਂ ਦੇਖੋ, ਜੇ ਯੂਪੀ ਦੇ ਵਿੱਚ ਪਾਵਰਫੁਲ ਬਣ ਕੇ ਉੱਭਰੀ, ਜਿਹਨੂੰ ਹੁਣ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਯੂਪੀ ਦੇ ਵਿੱਚ ਕਲੀਨ ਸਵੀਪ ਕਰਤਾ ਸੀ ਮੋਦੀ ਦੀ ਪਾਰਟੀ ਨੇ, ਹੁਣ ਉੱਥੇ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਆਪਣੇ ਪਿਓ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਆਇਆ, ਔਰ ਉਹ ਬੀਜੇਪੀ ਤੋਂ ਜ਼ਿਆਦਾ ਸੀਟਾਂ ਲੈ ਕੇ ਜਿਹੜਾ ਇੱਕ ਆਪਣੇ ਤਾਕਤ 'ਚ ਖਲੋ ਗਿਆ। ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਚੰਦਰ ਬਾਬੂ ਨਾਇਡੂ, ਉਹਨੇ ਭਾਵੇਂ ਅਲਾਇੰਸ ਬੀਜੇਪੀ ਦੇ ਨਾਲ ਸੀ, ਲੇਕਿਨ ਇਹਨੂੰ ਜਿਵੇਂ ਉਹਨੂੰ ਵੀ ਹਰਾਸ ਕੀਤਾ ਜਾਂ ਦੂਜਾ, ਪਰ ਉਹਨੇ ਆਪਣੀਆਂ ਸੀਟਾਂ ਲਈਆਂ। ਨਤੀਸ਼ ਕੁਮਾਰ, ਜਿਹਨੂੰ ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਬਿਹਾਰ ਤਾਂ ਸਾਫ਼ ਕਰਤਾ ਹੈ ਔਰ ਉਹਨੂੰ ਬਿਲਕੁਲ ਗੋਡਿਆਂ ਪਰਨੇ ਕਰ ਦਿੱਤਾ ਹੈ, ਔਰ ਲਾਲੂ ਯਾਦਵ ਔਰ ਦੂਸਰੇ ਭਾਵੇਂ ਉਹਨਾਂ ਦੀਆਂ ਪਰਸਨਲ ਫੈਮਿਲੀ ਸੀਟਾਂ ਉਹਨਾਂ ਨੇ 2-3 ਕੱਢੀਆਂ ਨੇ, ਲੇਕਿਨ ਬਿਹਾਰ 'ਚ ਕੋਈ ਬਹੁਤੀ ਚੇਂਜ ਨਹੀਂ ਹੋ ਸਕੀ। ਪਰ ਨਤੀਸ਼ ਕੁਮਾਰ ਪਾਵਰਫੁਲ ਬਣ ਕੇ ਉੱਭਰਿਆ, ਜਿਹਦਾ ਆਪਣਾ ਡ੍ਰੀਮ ਵੀ ਪ੍ਰਾਈਮ ਮਿਨਿਸਟਰ ਬਣਨ ਦਾ ਹੈ। ਸੋ ਪੰਜਾਬ ਦੇ ਵਿੱਚ ਅਸੀਂ ਗੱਲ ਉਹਨੂੰ ਅਸੀਂ ਸੈਪਰੇਟ ਸੈਗਮੈਂਟ ਦੇ ਵਿੱਚ ਕਰਾਂਗੇ ਕਿ ਪੰਜਾਬ 'ਚ ਤਾਂ ਬੀਜੇਪੀ ਦਾ ਖਾਤਾ ਹੀ ਨਹੀਂ ਖੁੱਲ੍ਹਿਆ। ਅਦਰਵਾਈਜ਼ ਜਿਸ ਕਿਸਮ ਦਾ ਉਹ ਉਹਨਾਂ ਨੇ ਲਿਖਿਆ ਹੋਇਆ ਸੀ, ਜੋ ਕਰਨਾ ਸੀ, ਉਹਦਾ ਅਸੀਂ ਜ਼ਿਕਰ ਕਰਾਂਗੇ ਵੀ ਇਹ ਬੀਜੇਪੀ ਨੂੰ ਲਿਆ ਕੇ ਉੱਥੇ ਕੀ ਕਰਨਾ ਚਾਹੁੰਦੇ ਸੀ। ਹਿਮਾਚਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀਜੇਪੀ ਨੇ 4 ਦੀਆਂ 4 ਸੀਟਾਂ ਸਣੇ, ਉਹ ਸ਼ਦੈਣ ਜਿਹੜੀ ਮੰਡੀ ਦੀ ਕੰਗਣਾ ਰਣੌਤ ਉਹ ਵੀ ਜਿੱਤ ਗਈ, ਬਾਕੀ 3 ਵੀ। ਦਿੱਲੀ ਦੇ ਵਿੱਚ ਕਿਉਂਕਿ ਇਹਨਾਂ ਨੇ ਉਹ ਸਵਾਤੀ ਜਿਹੜੀ ਕਮਿਸ਼ਨ ਦੀ ਸੀ, ਹੁਣ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੀ, ਉਹਦੇ ਤੋਂ ਅੱਗੇ ਲਾ ਕੇ ਜੋ ਡਰਾਮਾ ਡਰੂਮਾ ਕਰਾਇਆ ਸੀ, ਦਿੱਲੀ ਦੀਆਂ 7 ਦੀਆਂ 7 ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਨੇ ਲਈਆਂ। ਇਹ ਵੀ ਚੰਗਾ ਹੋਇਆ ਵੀ ਕੇਜਰੀਵਾਲ ਜਿਹਨੇ ਬੜੀ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਆਪਣਾ ਚੁੱਕਿਆ ਹੋਇਆ ਸੀ ਕਿ ਜੀ ਇਵੇਂ ਹੈ, ਜੇ ਦਿੱਲੀ 'ਚ ਪੈਰ ਲੱਗ ਜਾਂਦੇ ਉਹਦੇ ਤੇ ਇਹ ਹੋਰ ਦਿਮਾਗ ਖਰਾਬ ਹੋਣਾ ਸੀ। ਸੋ ਉਹ ਵੀ ਦੋਨੋਂ ਪੱਖੋਂ ਇਸ ਹਰਿਆਣਾ ਜਿਹਦੀਆਂ ਪਾਰਲੀਮੈਂਟ ਦੀਆਂ 10 ਦੀਆਂ 10 ਸੀਟਾਂ ਪਾਰਲੀਮੈਂਟ ਦੀਆਂ ਬੀਜੇਪੀ ਕੋਲ ਸੀ 2019 'ਚ, ਉਹਦੇ 'ਚੋਂ 5 ਕਾਂਗਰਸ ਨੇ ਖੋਹ ਲਈਆਂ। ਸੋ ਕੁੱਲ ਮਿਲਾ ਕੇ ਜੇ ਤੁਸੀਂ ਦੇਖਦੇ ਹੋ, ਔਰ ਈਵਨ ਸਾਊਥ ਦੇ ਵਿੱਚ ਇੱਕ ਸੀਟ ਜ਼ਰੂਰ ਕੇਰਲਾ 'ਚ ਇਹਨਾਂ ਦਾ ਖਾਤਾ ਖੁੱਲ੍ਹਾ ਹੈ, ਤਮਿਲਨਾਡੂ ਸਟਾਲਨ ਨੇ ਕਲੀਨ ਸਵੀਪ ਕੀਤਾ, ਔਰ ਇਵੇਂ ਹੀ ਅਸੀਂ ਦੂਸਰੀਆਂ ਥਾਵਾਂ ਤੇ ਵੀ ਦੇਖਦੇ ਹਾਂ ਕਿ ਮੁੱਖ ਦੀ ਗੱਲ ਕਿ ਬੀਜੇਪੀ ਜਿਹੜੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਆਪਣੇ ਬਲਬੂਤੇ ਤੇ 400 ਪਾਰ ਕਰਾਂਗੇ ਔਰ ਕਨਸਟੀਟਿਊਸ਼ਨ ਨੂੰ ਵੀ ਬਦਲਾਂਗੇ ਔਰ ਬਾਕੀਆਂ ਨੂੰ ਵੀ ਚੁੱਕ ਕੇ ਅੰਦਰ ਦੇਾਂਗੇ। ਸੋ ਹਾਲ ਦੀ ਘੜੀ ਜੇ ਇਸ ਸਿਸਟਮ 'ਚ ਕਹਿਣਾ ਹੋਏ ਤੇ ਬੀਜੇਪੀ ਕਮਜ਼ੋਰ ਹੋਈ ਹੈ। ਹੁਣ ਇਹ ਵੀ ਜਿਹੜੀ ਬਜ਼ ਹੈ ਇਨ ਦਾ ਟਾਊਨ ਕਿ ਹੋ ਸਕਦਾ ਹੈ ਕਿ ਵੀ RSS ਨਾਗਪੁਰ ਜਿਹੜੇ ਦੇਖ ਰਹੇ ਨੇ ਵੀ ਇਹਨੂੰ ਜਿੰਨਾ ਕਿ ਵਰਤਣਾ ਸੀ ਮੋਦੀ ਅਮਿਤ ਸ਼ਾਹ, ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਬਈ ਹਾਲਾਤ ਤਾਂ ਇਹੀ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਉਹ ਕਹਿੰਦਾ ਹੀ ਸੀ ਸਿੱਖ, ਹੁਣ ਰਹਿੰਦਾ ਜਿਹੜਾ ਉਹ ਮੋਦੀ ਅਮਿਤ ਸ਼ਾਹ ਦਾ। ਹਾਲਾਤ ਇਹ ਬਣਾ ਦਿੱਤੇ ਸੀ। ਸੋ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਜੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਨਤੀਸ਼ ਕੁਮਾਰ ਨੇ ਕਾਫੀ ਦੇਰ ਮੋਦੀ ਨੂੰ ਐਂਡੋਰਸ ਨਹੀਂ ਸੀ ਕੀਤਾ ਐਜ਼ ਏ ਪ੍ਰਾਈਮ ਮਿਨਿਸਟਰ ਲਈ, ਉਹ ਬਾਹਰ ਸੀ। ਹੁਣ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਬਹੁਤ ਵੱਡੀ ਧਿਰ ਬਣ ਕੇ ਉੱਭਰੀ ਹੈ, ਉਹਦੀ ਵੀ ਆਪਣੀਆਂ ਜਿਹੜੀਆਂ ਨੇ ਉਹ ਡਿਜ਼ਾਇਰਸ ਨੇ, ਮਹੱਤਵ ਆਕਾਂਖਸ਼ਾਵਾਂ ਜਿਹਨੂੰ ਕਿਹਾ ਜਾਂਦਾ। ਸੋ ਜੇ ਤਾਂ ਸੱਚਮੁੱਚ ਜੇ ਇਹ ਰੀਜਨਲ ਪਾਰਟੀਆਂ ਨੂੰ ਲੱਗਾ ਔਰ ਕਾਂਗਰਸ ਔਰ ਦੂਸਰਿਆਂ ਨੇ ਕੋਈ ਸਮਾਰਟ ਪਲੇ ਕੀਤਾ, ਫਿਰ ਈਵਨ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਜੇ ਦੋਵੇਂ ਪਾਰਟੀਆਂ ਜਿਹੜੀਆਂ ਨਾਇਡੂ ਦੀ ਔਰ ਦੂਸਰੀ ਜਿਹੜੀ ਹੈ ਉਹ ਇਹਦੇ ਤੋਂ ਨਤੀਸ਼ ਕੁਮਾਰ ਖਿਸਕ ਜਾਂਦਾ ਹੈ, ਫਿਰ ਤਾਂ ਇਹਨਾਂ ਦੀ ਸਰਕਾਰ ਵੀ ਨਹੀਂ ਬਣ ਸਕਦੀ। ਪਰ ਮੈਨੂੰ ਲੱਗਦਾ ਹੈ ਵੀ ਭਾਵੇਂ ਬਾਅਦ ਦੇ ਵਿੱਚ ਉਹ ਤਿਗੜਮਬਾਜ਼ੀ ਲੜਾਣ, ਲੇਕਿਨ ਇੱਕ ਵਾਰ ਇਹਨਾਂ ਨੂੰ ਮੌਕਾ ਜ਼ਰੂਰ ਦੇਗੀ ਰਾਸ਼ਟਰਪਤੀ ਜਿਹੜੀ ਆ ਉਹ ਸਰਕਾਰ ਬਣਾਉਣ ਦਾ। ਸੋ ਇਹ ਵੀ ਪੋਸੀਬਿਲਿਟੀ ਹੈ ਕਿ RSS ਆਰਡਰ ਕਰਦੇ ਬੀਜੇਪੀ ਨੂੰ ਕਿ ਜੀ ਤੁਸੀਂ ਨਵਾਂ ਨੇਤਾ ਚੁਣੋ, ਕਿ ਵੀ ਇਹਦਾ ਕੰਮ ਹੁਣ ਜਿੰਨਾ ਝੂਠ ਇਹਨੇ ਬੋਲਣਾ ਸੀ ਬੋਲ ਬਾਲ ਲਿਆ ਔਰ ਹੁਣ ਇਹਦਾ ਝੂਠ ਵਿਕਿਆ ਨਹੀਂ ਹੈ ਇਸ ਬਾਰੇ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਨੇ ਇਹਨਾਂ ਨੂੰ ਐਕਸਪੋਜ਼ ਵੀ ਕੀਤਾ, ਹਿੰਦੂਤਵਾ ਏਜੰਡਾ ਵੀ ਸਾਹਮਣੇ ਆਇਆ ਕਿ ਭਾਈ ਕਿਸ ਹੱਦ ਤੱਕ ਹੈ,
ਔਰ ਜਿਹੜੇ ਰੀਅਲ ਇਸ਼ੂ ਸੀ, ਕਿਉਂਕਿ ਇਹਨਾਂ ਨੇ ਰਾਮ ਮੰਦਰ, ਈਵਨ ਜਿਹੜੇ ਹਲਕੇ ਜਿਹਦੇ 'ਚ ਅਯੁੱਧਿਆ ਪੈਂਦਾ ਰਾਮ ਮੰਦਰ, ਉਹਦੇ 'ਚ ਵੀ ਬੀਜੇਪੀ ਨੇ ਲੂਜ਼ ਕੀਤਾ। ਸੋ ਇਹਨਾਂ ਦਾ ਰਾਮ ਮੰਦਰ ਜਾਂ ਟ੍ਰਿਪਲ ਤਲਾਕ ਜਾਂ ਮੁਸਲਮਾਨ ਨਫ਼ਰਤ ਜਾਂ ਫਲਾਣਾ ਰਾਦਰ, ਇਹਨੇ ਜੇ ਯੂਪੀ ਦੇ ਵਿੱਚ ਇਹਨਾਂ ਨੂੰ ਸਭ ਤੋਂ ਵੱਡੀ ਸੱਟ ਵੱਜੀ ਹੈ ਤੇ ਉਹਦਾ ਕਾਰਨ ਹੈ ਕਿ ਯੂਪੀ ਦਾ ਮੁਸਲਮਾਨ ਵੋਟਰ, ਕਿਸੇ ਹੱਦ ਤੱਕ ਯਾਦਵ ਵੋਟਰ, ਔਰ ਮਾਇਆਵਤੀ ਜਿਹੜੀ ਕਰਪਟ ਹੈ, ਤੇ ਉਹਨੂੰ ਉਹਨਾਂ ਨੇ ਉਹਦੇ ਫਾਈਲ ਦਿਖਾ ਕੇ ਆਪਣੇ ਟਿਕਾਣੇ ਲਾਇਆ ਹੋਇਆ ਸੀ। ਉਹਦਾ ਜਿਹੜਾ ਜਾਟਵ, ਜਿਹੜੀ 15-16% ਕਾਂਸਟੀਚੁਐਂਸੀ ਹੈ ਉਹਦੀ, ਉਹ ਦੂਸਰੇ ਪਾਸੇ ਆ ਕੇ ਭੁਗਤੇ ਨੇ। ਸੋ ਇਸ ਵਾਰ ਜਿਹੜਾ ਹਿੰਦੂਤਵਾ ਦਾ ਇਹਨਾਂ ਨੇ ਸਭ ਨੂੰ ਹਿੰਦੂ ਬਣਾ ਕੇ ਹਿੰਦੂਤਵਾ ਦੇ ਨਾਂ ਥੱਲੇ 2014 ਚ ਹਿਰਦੇ ਸਮਰਾਟ ਬਣਿਆ, 2019 ਚ ਨੈਸ਼ਨਲ ਸਿਕਿਉਰਿਟੀ ਇਸ਼ੂ ਪੁਲਵਾਮਾ ਔਰ ਸਟ੍ਰਾਈਕਿੰਗ ਐਟ ਬਾਲਾਕੋਟ, ਉਹਦੇ ਥੱਲੇ ਐਤਕੀ ਘੱਟੋ ਘੱਟ ਇਹ ਸੌਦਾ ਨਹੀਂ ਵਿਕਿਆ। ਔਰ ਅਸੀਂ ਗੱਲ ਕਰਾਂਗੇ ਕਿ ਭਾਈ ਹੁਣ ਜਿਹੜਾ ਹੈ ਪੰਜਾਬ ਨੇ ਅਗੇਨ, ਜਿਵੇਂ 2014 ਚ ਵੀ ਇਹਦਾ ਰੱਥ ਰੁਕਿਆ ਸੀ, 2019 ਚ ਵੀ, ਔਰ ਇਸ ਵਾਰ ਤਾਂ ਜਿਹੜਾ ਇਹਨਾਂ ਦੀ ਟਰਮ ਹੀ ਹੈ, ਪਤਾ ਨਹੀਂ ਕਿੱਥੋਂ ਕੱਢੀ ਹੋਈ ਹੈ ਕਿ ਸੂਪੜਾ ਸਾਫ਼, ਬੀਜੇਪੀ ਦਾ ਸੂਪੜਾ ਸਾਫ਼। ਸੋ ਇਹਨਾਂ ਦਾ ਸੂਪੜਾ ਸਾਫ਼ ਵੀ ਹੋ ਗਿਆ। ਪਰ ਕੁੱਲ ਮਿਲਾ ਕੇ ਇਹ ਇੱਕ ਦਿਲਚਸਪ ਡਿਵੈਲਪਮੈਂਟ ਹੈ। ਹਾਲਾਂ ਸਾਡੇ ਇੱਕ ਵੀਰ ਨੇ ਕਿਹਾ, ਉਹ ਬੜਾ ਉਦਾਸ ਸੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਸਾਡਾ ਖਾਲਿਸਤਾਨ ਨਾ 6 ਮਹੀਨੇ ਲੇਟ ਹੋ ਜਾਏ। ਮੈਂ ਕਿਹਾ ਕਿਉਂ? ਕਹਿੰਦਾ ਮੋਦੀ ਬਣ ਜਾਂਦਾ ਤੇ ਕਹਿੰਦੇ ਚੰਗਾ ਹੀ ਸੀ, ਇਹ ਬਿਲਕੁਲ ਨੇੜੇ ਲੈ ਆਉਂਦਾ ਸੀ ਇਹਨੇ ਕੰਮ। ਮੈਂ ਕਿਹਾ ਨਹੀਂ, ਇਹ ਸਾਰੀ ਉਹੀ ਨਸਲ ਹੈ, ਫਿਕਰ ਨਾ ਕਰੋ, 6 ਮਹੀਨੇ ਲੇਟ ਨਹੀਂ ਹੁੰਦਾ, 6 ਮਹੀਨੇ ਅਰਲੀ ਹੋ ਜਾਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।